ठीक है, बच्चे बच्चे हाँ सब बहुत बढ़िया रमजान अच्छा गुजरिया रोज़ा? बहुत अच्छा। मैं कहना चलो शुक्र बहुत अल्हम्दुलिल्लाह। मज़ेदारी, बहुत बेहतरीन, अच्छी बहुत मज़ा आता है। यकीन करो कि पता ही नहीं लगता रोज़िਆਂ ਦਾ रोज़ा मेरे रखी को ਦਾ भी रोज़ा रखी दा सौ जाइदा। सोए दे शाम हो जाती है हाँ। मौसम भी इतना प्यारा अल्लाह पाक ने, लेकिन एक कहला चोर साहब नुकसान है आज कणकों का बहुत नुकसान हो गया। ਕਣਕਾਂ ਦਾ ਤਾਂ ਯਾਰ ਹੋਇਆ ਹੀ ਹੈ, ਫਿਰ ਹੁਣ ਕੀ ਕਰੀਏ, ਮਜਬੂਰੀ ਹੈ। ਮੈਂ ਹੁਣ ਆ ਸੋਚਦਾ ਕਦੀ ਕਦੀ ਦਿਲ ਕਰਦਾ ਹੈ हाँ जी ਵੀ ਪੈਲੀ ਨੂੰ ਨਾ ਵੇਚੀਏ, ਇੰਗਲੈਂਡ ਚਲੀਏ, ਉੱਥੇ ਹੀ ਇੰਨੀ ਦੇਰ ਹੋ ਗਈ, ਇੰਨਾ ਅਰਸਾ ਉੱਥੇ ਗੁਜ਼ਾਰਿਆ ਤੇ ਉੱਥੇ ਕੋਈ ਕਾਰੋਬਾਰ ਕਰੀਏ। ਕੀ ਪਿਆ ਪੈਲੀਆਂ 'ਚ ਹਰ ਸਾਲ ਨੁਕਸਾਨ। ਪੈਲੀਆਂ ਵੇਚਣੀਆਂ ਜ਼ਰੂਰ ਹੈ, ਇੱਥੇ ਹੀ ਪੈਲੀਆਂ ਰਹਿਣੀਆਂ, ਤੁਸੀਂ ਇੰਗਲੈਂਡ ਚਲੇ ਜਾਓ, ਪੈਲੀਆਂ ਮੁਲਾਜ਼ਮ ਹੈਗੇ ਆ ਇੰਨੇ ਸੰਭਾਲ ਲੈਣਗੇ ਆਪੇ। ਉਹ ਯਾਰ ਉਹ ਕੰਮ ਵੀ ਨਹੀਂ ਨਾ ਕਰਦੇ, ਸਿੱਧੀ ਰਿਪੋਰਟ ਵੀ ਨਹੀਂ ਦਿੰਦੇ, ਪਤਾ ਹੀ ਨਹੀਂ ਲੱਗਦਾ। ਫਰਜ਼ ਕਰੋ ਜੇ ਬਚਣਾ ਹੋਵੇ ਨਾ, ਮੇਰਾ ਅੰਦਾਜ਼ਾ ਹੋਇਆ ਯਾਰ ਕਿ ਐਤਕੀ 50 ਲੱਖ ਬਚ ਜਾਏਗਾ ਤੇ ਉਹ ਕਹਿੰਦੇ ਜੀ 40 ਲੱਖ ਬਚਿਆ, ਪਤਾ ਨਹੀਂ ਹੁਣ 10 ਲੱਖ ਕਿੱਧਰ ਕਰ ਜਾਂਦੇ। ਮੇਰੀ ਕੈਲਕੂਲੇਸ਼ਨ ਦੱਸਦੀ 50 ਲੱਖ ਬਚਿਆ। ਇਹੋ ਜਿਹੇ ਕੰਮਾਂ ਤੋਂ ਮੈਂ ਯਾਰ ਬੜਾ ਵਾਲਾ ਬਾਹਰ ਮੁਲਾਜ਼ਮ ਕਈ ਹੁੰਦੇ ਆ ਨਾ ਵਿੱਚੋਂ, ਫਿਰ ਉਦਾਂ ਦੇ ਮੇਰਾ ਦਿਲ ਹੈ। ਨਹੀਂ ਕਰ ਜਾਂਦੇ ਆ। ਹੋਰ ਸੁਣਾਓ ਤੁਸੀਂ ਕਿਵੇਂ ਗੁਜ਼ਰੀ? ਸ਼ੁਕਰ ਅੱਲਾਹ ਪਾਕ ਦਾ, ਬਹੁਤ ਵਧੀਆ ਗੁਜ਼ਰੀ। ਤੁਹਾਡੇ ਵਾਸਤੇ ਗਿਫਟ ਭੇਜੇ ਸੀ, ਹਾਂਜੀ ਚੋਜਾਨੀ ਨਾਲ ਹਾਂਜੀ ਗਏ ਸੀ। ਬਹੁਤ ਅੱਛੇ। ਮੈਂ ਤਾਂ ਸੋਚ ਰਿਹਾ ਸੀ ਕਿ ਮੈਂ ਚੋਰ ਸਾਹਿਬ ਨੂੰ ਕਹਿਣਾ ਕਿ ਚੋਰ ਸਾਹਿਬ ਤੁਸੀਂ ਸਾਰਿਆਂ ਦੇ ਸੂਟ ਭੇਜਤੇ, ਮੈਂ ਮੇਰਾ ਤਕਲਾ ਵੀ ਕੀਤਾ ਯਾਰ ਤੁਸੀਂ ਹੁਣ ਘਰ ਦੀ ਗੱਲ ਹੈ, ਭਤੀਜੇ ਭਤੀਜਿਆਂ ਵੀ ਤੇ ਫਿਰ ਹੈ ਨਾ। ਲੇਕਿਨ ਭਰਜਾਈ ਕਹਿ ਰਹੀ ਸੀ ਕਿ ਚੋਰ ਸਾਹਿਬ ਕੋਲ ਜਾਣਾ, ਮੈਂ ਵੀ ਤੇ ਬੱਚਿਆਂ ਨੂੰ ਲੈ ਕੇ ਜਾਂਦੇ ਆ, ਸ਼ੁਕਰੀਆ ਅਦਾ ਕਰਾਂਗੇ ਤੇ ਉਹ ਬਾਕੀ ਦਾਵਤ ਕਰਾਂਗੇ। ਮੈਂ ਇਹੀ ਸੋਚ ਰਿਹਾ ਸੀ, ਇਸ ਲਈ ਮੈਂ ਤੁਹਾਡੇ ਕੋਲ ਆਇਆ ਸੀਗਾ। ਚਲੋ ਉੱਥੇ ਇਨਸ਼ਾਅੱਲਾ ਲਾ ਲਾਂਗੇ ਚੱਕਰ। ਮਹਿੰਗਾਈ ਬਹੁਤ ਹੋ ਗਈ ਹੈ, ਯਕੀਨ ਕਰੋ। ਅੱਗੇ ਜਦੋਂ ਮੈਂ ਹਰ ਈਦ ਤੇ ਨਾ ਯਾਰਾਂ ਬੇਲੀਆਂ ਵਾਸਤੇ, ਤੁਹਾਨੂੰ ਪਤਾ ਇੱਕ ਦਫਾ ਆਪਾਂ ਵੀ ਗਏ ਸੀ ਖਰੀਦਣ ਹਾਂਜੀ ਵਾਸਤੇ, ਹਾਂਜੀ ਬਿਲਕੁਲ। ਤੇ ਉਹ ਕੋਈ ਜਿਹੜੇ 4-5 ਦੋਸਤ ਹੈਗੇ ਨਾ, ਉਹਨਾਂ ਵਾਸਤੇ ਮੈਂ ਕੋਈ ਸ਼ਾਪਿੰਗ ਕਰਦਾ, ਉਹਨਾਂ ਦੇ ਅੱਗੇ ਨਾ 2-3 ਲੱਖ ਵਿੱਚ ਹੋਏ ਸੀ, ਐਤਕੀ 10 ਲੱਖ ਰੁਪਇਆ ਲੱਗ ਗਿਆ। ਅੱਛਾ ਅੱਛਾ। ਤੇ ਬਹਰਲ ਮਹਿੰਗਾਈ ਐਦਾਂ ਹੀ ਹੈ, ਫਿਰ ਸਾਰਿਆਂ ਦੇ ਸਾਹਮਣੇ। ਹੁਣ ਕਿਸੇ ਨੂੰ ਕੋਈ ਮਾੜੀ ਸ਼ਾਦੀ ਹੈ ਤੇ ਫਿਰ ਮਤਲਬ ਚੰਗਾ ਨਹੀਂ ਚੰਗਾ ਲੱਗਦਾ। ਨਹੀਂ ਲੱਗਦਾ। ਅੱਛੀ ਚੀਜ਼ ਹੋਣੀ ਚਾਹੀਦੀ ਨਾ। ਹਾਂਜੀ ਬਿਲਕੁਲ। ਤੇ ਬਾਕੀ ਕੋਈ ਨਹੀਂ, ਜਦੋਂ ਤੁਸੀਂ ਕਹੋਗੇ ਜਨਾਬ ਅਸੀਂ ਆ ਜਾਵਾਂਗੇ ਇਨਸ਼ਾਅੱਲਾ, ਹਾਜ਼ਰ ਹਾਂ ਅਸੀਂ। ਠੀਕ ਹੈ ਜਨਾਬ, ਚਦਰਾਣੇ ਨੂੰ ਜ਼ਰੂਰ ਲੈ ਕੇ ਆਉਣਾ। ਜੀ ਜੀ ਇਨਸ਼ਾਅੱਲਾ ਜ਼ਰੂਰ। ਉਹ ਵੀ ਬਲਕਿ ਯਾਦ ਕਰਦੇ ਸੀ, ਕਹਿੰਦੇ ਸੀ ਕਿ ਮੈਂ ਮਿਲ ਕੇ ਆਣਾ ਤੇ ਇਨਸ਼ਾਅੱਲਾ ਟਾਈਮ ਕੱਢ ਕੇ ਫਿਰ ਤੁਹਾਨੂੰ ਦੱਸ। ਅੱਛਾ ਚੋਰ ਸਾਹਿਬ, ਮੈਂ ਆ ਰਿਹਾ ਸੀਗਾ ਤੇ ਮਾਸ਼ਾਅੱਲਾ ਡੇਰਾ ਬਹੁਤ ਚਮਕਾ ਕੇ ਰੱਖਿਆ ਰਹਿਮੇ ਨੇ। ਆਈ ਕਹਿੰਦੇ ਹੈ ਰਹਿਮਾ ਮਾਸ਼ਾਅੱਲਾ ਕੰਮ ਸਹੀ ਕਰਦਾ ਹੈ ਡੇਰੇ ਦਾ। ਕੰਮ ਯਾਰ ਬਸ ਏਦਾਂ ਹੀ ਹੈ, ਕੀਤੀ ਤੁਸੀਂ ਰੱਖੋ ਤੇ ਠੀਕ ਹੈ। ਉਦਾਂ ਹੈ ਨਿਕੰਮਾ, ਤੈਨੂੰ ਪਤਾ ਡੇਰੇ ਨੂੰ ਦਾ ਪਰ ਖਿਆਲ ਰੱਖਦਾ ਹੈ। ਤੇ ਵੈਸੇ ਜੋ ਕਹਿ ਜੀ ਇਹਨਾਂ ਨੇ ਪੁੱਠਾ ਕੰਮ ਕਰਦਾ ਹੈ। ਸ਼ੈਤਾਨ ਨੂੰ ਯਾਦ ਕਰੋ ਤੇ ਸ਼ੈਤਾਨ ਆ ਗਿਆ। ਹੋਰ ਠੀਕ ਠਾਕ ਹੈ? ਠੀਕ ਹੋ? ਠੀਕ ਹੈ। ਹੱਥ ਮਿਲਾਉਣ ਲੱਗ ਪਿਆ, ਦੂਰੋਂ ਤੇ ਸਲਾਮ ਕਰ ਸਕਦਾ। ਸਲਾਮ ਅਲੈਕੁਮ ਕਹਦੇ ਬਸ, ਸਲਾਮ ਅਲੈਕੁਮ। ਵੇਖਿਆ ਨਹੀਂ ਕੌਣ ਬੰਦਾ ਬੈਠਾ ਕੌਣ ਨਹੀਂ ਬੈਠਾ, ਹੱਥ ਮਿਲਾਉਣ ਲੱਗ ਪੈਣਾ ਫਟਾਫਟ ਐ ਕਰਕੇ। ਬੰਦਾ ਨਾ ਲਵੇ ਬੰਦਿਆਂ ਦੇ ਵਿੱਚ, ਫਿਰ ਅਗਲ ਕਹਿੰਦੇ ਵੀ ਪਤਾ ਨਹੀਂ ਚੌਧਰੀ ਜ਼ਰੂਰ ਕਰਦਾ। ਬੰਦਿਆਂ ਸਾਹਮਣੇ ਸਾਡੇ ਬੇਇੱਜ਼ਤੀ ਕਰੋ। ਬੇਇੱਜ਼ਤੀ ਵਾਲੀ ਗੱਲ ਨਹੀਂ ਪੁੱਤਰ, ਤੈਨੂੰ ਸਮਝਾਉਣ ਡਿਆ ਮੈਂ। ਸਮਝਾਉਣੇ ਦੇ ਕਿ ਕੀ ਡੇ ਤੁਸੀਂ ਤੂੰ ਹੱਥ ਸਲਾਮ ਕਹਿਦਾ ਨਾ, ਅਸਲਾਮ ਅਲੈਕੁਮ, ਉਹਦੇ ਨਾਲ ਵੀ ਤੇਰਾ ਫਰਜ਼ ਅਦਾ ਹੋ ਗਿਆ। ਚਲੋ ਛੱਡੋ ਚੋਰ ਸਾਹਿਬ। ਹਾਂਜੀ ਖੈਰ ਪਤਾ ਨਹੀਂ ਯਾਰ, ਇਹਨੂੰ ਮੈਨੂੰ ਤਾਂ ਸਮਝ ਨਹੀਂ ਆਉਂਦੀ। ਜਿੰਨਾ ਮਰਜ਼ੀ ਸਮਝਾ, ਮੈਂ ਤੈਨੂੰ ਇੱਕ ਦਿਨ ਅੱਗੇ ਵੀ ਮਨਾ ਕੀਤਾ ਸੀ। ਚਲੋ ਗਾਂ ਗਾਂ ਤੁਹਾਨੂੰ ਮੈਂ ਤੁਹਾਡੇ ਲੱਗ ਨਹੀਂ ਆ ਕਰਨਾ ਚੋਰ ਸਾਹਿਬ। ਲੱਗੇ ਲੱਗ ਨਹੀਂ ਜਾਣ ਕੇ ਝਿੜਕਾਂ ਹੀ ਖਾਣੀਆਂ ਨੇ। ਹਾਂ ਦੱਸ ਹੁਣ ਕਿਵੇਂ ਆ? ਇਹ ਤਾਂ ਚੋਰ ਸਾਹਿਬ ਨੇੜੇ ਤੇ ਮੈਂ ਕਿਹਾ ਕੋਈ ਨਿਆਣਿਆਂ ਨੂੰ ਕੋਈ ਸੇਲ ਸੂਲ ਤੇ ਸੂਟ ਲੈ ਦੇ, ਰੁਪਈਆ ਕੋਈ 5000 ਰੁਪਏ 5000 ਤੇ ਤਨਖਾਹ ਦਿੱਤੀ ਨਹੀਂ ਮੈਂ। ਤਨਖਾਹ ਦਾ ਫਿਰ ਚੋਰ ਆ ਹਫਤਾ ਪਹਿਲੇ ਤਨਖਾਹ ਲੱਗ ਗਿਆ ਮੇਰੇ ਕੋਲ। ਮਹਿੰਗਾਈ ਦੇ ਵਿੱਚ ਤਨਖਾਹ ਚੋਰ ਸਾਹਿਬ ਜਿੰਨੀ ਦੇਰ ਤੱਕ ਨਹੀਂ ਨਾ ਲੈਂਦੇ, ਉਨੀ ਦੇਰ ਤੱਕ ਹੀ ਉਹ ਪੈਸੇ ਬਚੇ ਰਹਿੰਦੇ ਨੇ। ਤਨਖਾਹ ਲਈ ਨਹੀਂ ਤੇ ਗਈ ਨਹੀਂ। 5000 ਰੁਪਏ ਇਹਦਾ ਤੂੰ ਕੀ ਕਰ ਰਿਹਾ? 5000 ਰੁਪਏ ਇੱਕ ਨਿਆਣਾ ਤੇਰਾ, ਦੋ ਜੀ ਤੁਸੀਂ ਆਪ। 5000 ਰੁਪਏ ਦੇ ਦੇ ਤੈਨੂੰ। ਚੋਰ ਸਾਹਿਬ ਸੇਲ ਚੋਂ ਵੀ ਤੇ ਕੋਈ 2000 ਦਾ ਸੂਟ ਤੇ 1500 2000 ਦਾ ਸੇਲ ਤੋਂ ਵੀ ਸੂਟ ਘੱਟ ਓਏ ਉੱਥੋਂ 500-700 ਰੁਪਏ ਦਾ ਸੂਟ ਚੰਗਾ ਭਲਾ ਮਿਲ ਜਾਂਦਾ। ਉਹ ਦੁਕਾਨ ਤੇ ਨਹੀਂ ਜਿਹੜਾ ਤੁਸੀਂ 500 ਵਾਲੀ ਗੱਲ ਕਰਨੇ, 500 ਵਾਲਾ ਕਿਹੜਾ ਦੌਰ ਜਾਵਾਂ। ਫਿਰ ਤੂੰ ਈਦ ਵਾਲੇ ਦਿਨ ਵੀ ਆਣ ਕੇ ਕਹੇਗਾ ਜੀ ਈਦ ਦੇ ਦਿਓ। ਉਹ ਤਾਂ ਤੁਹਾਡੀ ਖੁਸ਼ੀ ਦੀ ਗੱਲ ਹੈ ਚੋਰ ਸਾਹਿਬ। ਇੱਧਰ ਆ ਜ਼ਰਾ, ਤੂੰ ਕੋਟ ਬਣਾਇਆ। ਕੀ ਕੀਤਾ ਉਹਦਾ? ਡੰਗਰਾਂ ਨੂੰ ਪੱਠੇ ਪੁੱਠੇ ਪਾਤੇ ਸੀ। ਹਾਂਜੀ ਉਹ ਜਿਹੜੀ ਨਵੀਂ ਮੱਝ ਲੈ ਕੇ ਆਂਦੀ ਹੈ। ਚੋਰ ਸਾਹਿਬ ਉਹਨੂੰ ਨਵਾਇਆ ਵੀ ਆ ਤੇ ਪੱਠੇ ਪੁੱਠੇ ਪਾਏ। ਹਲੇ ਨਾ ਉਹ ਡੰਗਰਾਂ ਦੇ ਵਿੱਚ ਰਲਦੀ ਨਹੀਂ ਹੈਗੀ, ਤੁਹਾਨੂੰ ਲੈਦੇ ਬਣਿਆ ਉਹ ਪਸ਼ੂ ਲੜਦੇ ਨੇ ਉਹਨਾਂ ਨਾਲ, ਉਹਦੇ ਨਾਲ। ਸੂਣ ਵਾਲੀ ਹੈ, ਉਹਦਾ ਖਿਆਲ ਰੱਖਣਾ ਹੈ। ਠੀਕ ਹੈ ਜੀ ਚੋਰ ਸਾਹਿਬ। ਦੁੱਧ ਕਿੰਨਾ ਹੁੰਦਾ ਅੱਜ ਕੱਲ੍ਹ ਇੱਕ ਟਾਈਮ ਦਾ? ਦੁੱਧ ਦੇ ਹੀ ਦਿੰਦੀ ਹੈ ਕੋਈ 7-8 ਕਿਲੋ। ਉਹ ਸਾਰਾ ਦੁੱਧ ਕਿੰਨਾ ਹੁੰਦਾ ਹੈ? ਸਾਰਾ ਚੋਰ ਸਾਹਿਬ ਹੋ ਹੀ ਜਾਂਦਾ ਕੋਈ 4 ਕਮਾਣ ਸਾਰੇ ਡੰਗਰਾਂ ਦਾ। ਦੁੱਧ ਦੀ ਪੈਸੇ ਦੇ ਦਿੰਦੇ ਟਾਈਮ ਨਾਲ ਕਿ ਨਹੀਂ? ਪਤਾ ਨਹੀਂ, ਮੇਰੇ ਨਾਲ ਤਾਂ ਗੱਲ ਨਹੀਂ ਆਈ ਤੇ ਉਹ ਸ਼ਾਇਦ ਮੁੰਚੀ ਨੂੰ ਪੈਸੇ ਦਿੱਤੇ ਹੋਵੇ ਉਹਨੇ। ਚਲੋ ਠੀਕ ਹੈ। ਤੇ ਪੈਸੇ ਪੂਸੇ ਤੈਨੂੰ ਕੋਈ ਨਹੀਂ ਮਿਲਣੇ। 5000 ਰੁਪਈਆ ਥੋੜਾ ਨਹੀਂ ਹੁੰਦਾ। 5000 ਰੁਪਈਆ ਦੇ ਜਿਹੜੀ ਪਿਛਲੀ ਤਨਖਾਹ ਸੀ
ਉਹ ਤੂੰ ਆਪਦੀ ਤਨਖਾਹ ਨਾਲ ਗੁਜ਼ਾਰਾ ਕਰਿਆ ਕਰ ਭਾਈ। ਹਰ ਮਹੀਨੇ ਆ ਕੇ ਕੋਈ 2-4 ਹਜ਼ਾਰ ਰੁਪਇਆ ਵੱਧ ਲੈ ਜਾਣਾ, ਆ ਫਲਾਣਾ ਕਰ ਦਿਓ, ਢੀਂਗਰਾ ਕਰ ਦਿਓ। ਮੁੰਸ਼ੀ ਨੇ ਮੈਨੂੰ ਤੇਰਾ ਹਿਸਾਬ ਦੱਸਿਆ ਉਦੋਂ 1.5 ਲੱਖ ਰੁਪਇਆ ਤੇਰੇ ਵੱਲ ਹੋਇਆ ਪਿਆ, ਜਿਹੜਾ ਤੂੰ 2000 4000 ਲੈ, 2000 ਲੈ, 4000 ਲੈ। तो साहब ਤੁਸੀਂ ਪੈਸੇ ਲਿਖਦੇ ਆ ਤੇ ਹੋਰ ਨਹੀਂ ਲਿਖਣੇ? ਤਾਂ ਮੈਂ ਤਾਂ ਕਿਹਾ ਤੁਸੀਂ ਉਂਝ ਹੀ ਮਾੜੇ ਬੰਦੇ ਤੇ ਹੱਥ ਰੱਖਦੇ ਜੇ। ਹੱਥ ਰੱਖਦੇ ਜੇ ਦਰਖਤਾਂ ਨੂੰ ਲੱਗਦੇ ਪੈਸੇ। ਚੋਰ ਸਾਹਿਬ ਮੈਨੂੰ ਲੱਗਦਾ ਮੁੰਸ਼ੀ ਨੇ ਕੋਈ ਤੁਹਾਨੂੰ ਉਹ ਆਪਣਾ ਗਲਤ ਮਲਤ ਕੋਈ ਸਾਇਆ ਹੋਣਾ ਵਾ ਕੋ ਕਪਲਾ ਮੇਰਾ। ਤੁਸੀਂ 6 ਮਹੀਨਿਆਂ ਬਾਅਦ ਤੇ ਕੋਈ ਚੱਕਰ ਲਾਉਂਦੇ ਜੇ ਪਾਕਿਸਤਾਨ, ਤੇ ਮੈਂ ਹਰ ਮਹੀਨੇ ਤੁਹਾਡੇ ਕੋਲ ਪੈਸੇ ਕਿੱਥੇ ਮੰਗਦਾ? ਇਹਨਾਂ ਗੱਲਾਂ ਤੋਂ ਮੈਂ ਕਹਿਣ ਡਿਆ ਸੀ ਭੱਟੀ ਸਾਹਿਬ ਕਿ ਮੇਰਾ ਦਿਲ ਕਰਦਾ ਮੈਂ ਇਹਨੂੰ ਵੇਚਾਂ ਤੇ ਇੰਗਲੈਂਡ ਕੋਈ ਆਪਦਾ ਕਾਰੋਬਾਰ ਕਰੀਏ। ਅੱਗੇ ਬੱਚਿਆਂ ਦਾ ਮੁਸ਼ਕਿਲ ਵੀ ਉੱਥੇ, ਮੈਂ ਇੱਥੇ ਰਹਿਣਾ ਹੀ ਨਹੀਂ ਚਾਹੁੰਦਾ। ਇਹੋ ਜਿਹੇ ਮੁਲਾਜ਼ਮ ਉੱਥੇ ਯਕੀਨ ਕਰਕੇ ਆ ਪੱਲੇ ਕੁਛ ਹੈ ਪੈਣ ਦਿੰਦੇ। ਹਿਸਾਬ ਹੁੰਦਾ ਯਾਰ ਕਿ ਇੰਨਾ ਖਰਚਾ ਹੋ ਗਿਆ, ਕੋਈ ਵਿੱਚੋਂ ਚਾਰ ਨੇ ਬਚਣ ਵੀ ਸਹੀ। ਵੇਚੋ ਚੋਰ ਸਾਹਿਬ, ਜ਼ਮੀਨਾਂ ਵੇਚੋ ਰੀਲ ਸਟੇਟ ਵਾਲਿਆਂ ਨੂੰ, ਤੇ ਪੰਜਾਬ ਨੂੰ ਨਾ ਵੇਚ ਕੇ ਤੁਸੀਂ ਚੱਲ ਜਾਓ ਬਾਹਰ। ਅਸੀਂ ਵੇਖਣਾ ਹੈ ਕਿ ਭਾਈ ਸਾਨੂੰ ਪੈਸੇ ਕਿੱਧਰ ਬਹੁਤੇ ਮਿਲਦੇ, ਮੁਨਾਫਾ ਕਿੱਧਰ ਮਿਲਦਾ। ਮੇਰਾ ਯਾਦ ਸੀ ਤੇ ਮੈਂ ਕੋਈ ਟੌਨ ਕੱਢ ਦੇਣਾ ਚੰਗਾ ਜੇ, ਤੇ ਜਾਂ ਫਿਰ ਮੈਂ ਕਿਸੇ ਨੂੰ ਵੇਚ ਜਾਣੀ। ਚੌਧਰੀ ਸਾਹਿਬ ਨੇ ਜ਼ਮੀਨ ਵੇਚਤੀ, ਤੁਹਾਡਾ ਕੀ ਬਣੇਗਾ? ਤੁਸੀਂ ਕਿੱਥੇ ਜਾਓਗੇ, ਕੰਮ ਕਿੱਥੇ ਇਹਨਾਂ ਨੂੰ ਕਰੋਗੇ? ਸਮਝਾਓ ਯਾਰ, ਇਹਨਾਂ ਨੂੰ ਸਮਝਾਓ। ਇਹ ਤਾਂ ਮੈਂ ਚੌਧਰੀ ਸਾਹਿਬ ਨੂੰ ਕਹਿ ਰਿਹਾ ਜ਼ਮੀਨ ਵੇਚੋ ਨਾ, ਬਲਕਿ ਆਪਣੇ ਮੁਲਾਜ਼ਮਾਂ ਨੂੰ ਦੇ ਕੇ ਜਾਓ, ਉਹਨਾਂ ਦਾ ਘਰ ਦਾ ਵੀ ਸਰਕਟ ਚੱਲੀ ਜਾਵੇ ਤੇ ਆਪ ਵੀ ਉਹ ਖੁਸ਼ ਰਹਿਣ। ਇੱਥੇ ਜ਼ਮੀਨ ਵੇਚਤੀ, ਤੁਹਾਡਾ ਕੀ ਬਣੇਗਾ ਫਿਰ? ਇਹ ਰੱਬ ਵਾਰਸ ਫਿਰ ਹੈ ਹੀ ਆ। ਉਹ ਤੇ ਹੈਗਾ, ਸਾਰਿਆਂ ਦਾ ਰੱਬ ਵਾਰਸ ਹੈਗਾ ਨਾ। ਅੱਛਾ ਚੌਧਰੀ ਸਾਹਿਬ, ਮੈਂ ਉਹ ਪੁੱਛਣਾ ਸੀ, ਜ਼ਕਾਤ ਵਗੈਰਾ ਦੇਤੀ, ਫਤਰਾਨਾ ਵਗੈਰਾ? ਉਹ ਯਾਰ ਉਹ ਭੱਟ ਸਾਹਿਬ, ਉਹ ਨਾ ਮੈਂ ਇਦਾਂ ਕਰਦਾ, ਜਿਹੜਾ ਟਰਸਟ ਨਹੀਂ ਬਣਾਇਆ ਵੈਲਫੇਅਰ ਹਾਂਜੀ, ਟਰਸਟ, ਉੱਥੇ ਕੋਈ ਯਤੀਮ ਬੱਚੇ ਬੱਚੀਆਂ ਤੇ ਕੋਈ ਉਹ ਸਿਲਾਈ ਕਢਾਈ ਵਾਲੀਆਂ ਆਉਂਦੀਆਂ ਨਾ, ਤੇ ਉਹਨਾਂ ਨੂੰ ਖਿਲਾ ਦਿੰਦਾ ਮੈਂ ਪੈਸੇ। ਆਹ ਚੌਧਰੀ ਸਾਹਿਬ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਇਹਦੀ ਵਜ੍ਹਾ ਤੋਂ ਤੁਹਾਡਾ ਇੱਕ ਸਟੇਟਸ ਬਣੇਗਾ ਸ਼ਹਿਰ ਦੇ ਵਿੱਚ, ਪਿੰਡ ਦੇ ਵਿੱਚ, ਪੰਜਾਬ 'ਚ ਨਾ। ਇਸ ਲਈ ਬਹੁਤ ਅੱਛਾ ਕੰਮ ਕਰ ਰਹੇ ਯਾਰ ਹੋ। ਵੈਲਫੇਅਰ ਟਰਸਟ ਨਾ ਭੱਟ ਸਾਹਿਬ, ਤੁਹਾਨੂੰ ਅੰਦਰ ਦੀ ਗੱਲ ਦੱਸਾਂ, ਇਸ ਵਾਸਤੇ ਬਣਾਇਆ ਭਰਾਵਾ, ਨਾਲੇ ਤੇ ਜ਼ਕਾਤ ਕੋ ਨਿਕਲ ਜਾਂਦੀ ਹੈ, ਹਾਂਜੀ, ਤੇ ਨਾਲੇ ਉਹਦੇ ਨਾਲ ਆ ਹੁੰਦਾ ਹੈ ਕਿ ਟੈਕਸ ਨਹੀਂ ਪੈਂਦਾ। ਕਾਰੋਬਾਰ ਜਿਹੜਾ ਨਾ, ਟੈਕਸ ਗਵਰਨਮੈਂਟ ਨਹੀਂ ਪਾਉਂਦੀ। ਇਹ ਤਾਂ ਸਹੀ ਹੈ ਜੀ। ਚੋਰ ਸਾਹਿਬ ਉਧਰ ਇੰਨੇ ਪੈਸੇ ਦੇ ਤੇ ਮੈਂ 5000 ਮੰਗਿਆ, ਤੁਸੀਂ ਉਹ ਵੀ ਲਿਖ ਲਿਆ, ਉਹ ਵੀ ਮੁੰਸ਼ੀ ਕੋਲ ਖਾਤਾ ਤੁਸੀਂ, ਉਹ ਵੀ ਹਲੇ ਦਿੱਤਾ ਨਹੀਂ। ਤਾਂ ਦਿਲ ਕਰੇ ਤਾਂ ਮੈਂ ਮੁੰਸ਼ੀ ਨੂੰ ਤੁਸੀਂ ਕਹਿ ਰਹੇ ਸੀ ਲਿਖ ਦੇ ਖਾਤੇ ਦੇ ਵਿੱਚ। ਜਿੱਧਰ ਮੈਂ ਆਪਦੇ ਹਿਸਾਬ ਨਾਲ ਕੰਮ ਕਰਨਾ। ਹੁਣ ਤੂੰ ਮੈਨੂੰ ਦੱਸੇਂਗਾ ਮੇਰੇ ਕੀ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ? ਨਿਕਲ ਤੇਰੀ ਬਕਵਾਸ ਕਰਦਾ ਅੱਗੋਂ, ਤੈਨੂੰ ਸਮਝ ਹੀ ਨਹੀਂ ਆਉਂਦੀ। ਬਕਵਾਸ ਕਰਦਾ ਅੱਗੋਂ, ਜਦੋਂ ਅਸੀਂ ਗੱਲ ਕਰ ਰਹੇ ਤੂੰ ਕਿਵੇਂ ਆਇਆ? ਠੀਕ ਹੈ ਚੋਰ ਸਾਹਿਬ, ਮਾੜੇ ਬੰਦੇ ਦਾ ਵੀ ਉਹੀ ਰੱਬ ਆ ਜਿਹੜਾ ਤੁਹਾਡਾ, ਤੇ ਉਹਨੇ ਫੈਸਲਾ ਕਰਨਾ। ਅੱਗੋਂ ਔਕਲਾਂ ਦੇਣ ਲੱਗ ਪੈਂਦਾ। ਚੱਲ ਇਸ ਟਾਈਮ ਚੌਧਰੀ ਸਾਹਿਬ ਦਾ ਮੂਡ ਅੱਛਾ ਨਹੀਂ ਹੈਗਾ, ਚਲੇ ਜਾ ਫੇਰ ਆ ਜੀ। ਦਬਾਓ ਇਥੋਂ। ਠੀਕ ਹੈ ਚੋਰ ਸਾਹਿਬ, ਰਾਜੀ ਖੁਸ਼ੀ ਰਹੋ। ਇਹਨਾਂ ਗੱਲਾਂ ਤੋਂ ਭੱਟ ਸਾਹਿਬ ਮੈਂ ਕਹਿੰਦਾ ਸੀ ਕਿ ਯਾਰ ਮੈਂ ਇੱਥੇ ਟਾਊਨ ਕੱਟਾਂ ਜਾਂ ਇਹਨੂੰ ਵੇਚਾਂ ਕਿਸੇ ਪਾਸੇ। ਉਹ ਜਿਹੜਾ ਕਰਾਚੀ ਵਾਲਾ ਟਾਊਨ ਨਹੀਂ ਮੈਂ ਬਣਾ ਰਿਹਾ, ਜੀ ਜੀ ਜੀ। ਉਹ ਬਿਲਕੁਲ ਮੋਟਰਵੇ ਦੇ ਨਾਲ ਉਹਦੀ ਓਪਨਿੰਗ ਬੁਲਾਵਾਂਗੇ ਤੁਹਾਨੂੰ ਮੈਂ। ਵੇਖਿਆ ਤੇ ਕਿੱਡਾ ਸੋਹਣਾ ਐ, ਟਿਕਟਾਂ ਦਾ ਸੇਲ ਹੋਣਾ, ਟਿਕਟਾਂ ਦਾ। ਆ ਮੁਲਾਜ਼ਮਾਂ ਦੇ ਬੰਦਾ ਵੱਸ ਨਾ ਪਵੇ। ਹੈਲੋ, ਇਹ ਕਿਵੇਂ ਹੋ ਸਕਦਾ? ਮੈਂ ਸਾਰੇ ਕਾਗਜ਼ ਖੁਦ ਚੈੱਕ ਕੀਤੇ ਨੇ ਉਹਦੇ। ਹੈਲੋ ਹੈਲੋ, ਚੌਧਰੀ ਸਾਹਿਬ ਖੈਰ ਹੈ, ਕੀ ਹੋ ਗਿਆ? ਉਹ ਯਾਰ ਉਹ ਜਿਹੜਾ ਟਾਊਨ ਨਹੀਂ ਕੱਟਿਆ, ਹਾਂ ਹਾਂ, ਨੰਬਰ ਮਿਲਾਣ ਦੇ ਇੱਕ ਵਾਰੀ। ਉਹ ਜ਼ਮੀਨ ਗਵਰਨਮੈਂਟ ਨੇ ਦਿੱਤੀ ਆ। ਇੱਕ ਵਾਰੀ ਕਨਫਰਮ ਕਰ ਲਓ। ਉਹ ਯਾਰ ਉਹ ਟਾਊਨ ਦੇ ਉਹ ਕਾਗਜ਼ ਹੀ ਚੈੱਕ ਕੀਤੇ ਸੀ। ਉਹ ਸਾਰਾ ਟਾਊਨ ਹੀ ਕਹਿੰਦੇ ਉਹ ਜਗ੍ਹਾ ਹੀ ਗਵਰਨਮੈਂਟ ਦੀ। ਬਹੁਤ ਨੁਕਸਾਨ ਹੋ ਗਿਆ ਬੱਚਾ। ਚੌਧਰੀ ਸਾਹਿਬ, ਜਦੋਂ ਆਪਾਂ ਮਾੜੇ ਬੰਦਿਆਂ ਤੇ ਜ਼ੁਲਮ ਕਰਾਂਗੇ, ਉਹਨਾਂ ਨੂੰ ਧੱਕੇ ਦੇਵਾਂਗੇ, ਉਹਨਾਂ ਦੀ ਗੱਲ ਨਹੀਂ ਸੁਣਾਂਗੇ, ਰੱਬ ਦੀ ਲਾਠੀ ਬੜੀ ਬੇਵਾਰ ਆ। ਚੌਧਰੀ ਸਾਹਿਬ ਇਦਾਂ ਨਾ ਕਰਿਆ ਕਰੋ, ਮਾੜਿਆਂ ਦਾ ਖਿਆਲ ਕਰਿਆ ਕਰੋ, ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਹੋਇਆ ਕਰੋ। ਮੇਰੇ ਕੋਲ ਬੜਾ ਵੱਡਾ ਗੁਨਾਹ ਹੋ ਗਿਆ ਯਾਰ। ਜੀ ਮਿੱਤਰੋ ਪਿਆਰਿਓ, ਅੱਜ ਦੀ ਵੀਡੀਓ 'ਚ ਅਸੀਂ ਇੱਕ ਪੈਗਾਮ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਦੇ ਨਾਲ ਜੁੜੇ ਹੋਏ ਜਿਹੜੇ ਮਾੜੇ ਮਾਤੜ ਹੁੰਦੇ ਨੇ, ਅਸੀਂ ਆਪਦੇ ਮੁਲਾਜ਼ਮਾਂ ਦਾ ਖਿਆਲ ਨਹੀਂ ਕਰਦੇ, ਤੇ ਸਾਨੂੰ ਆ ਚਾਹੀਦਾ ਹੈ ਕਿ ਅਸੀਂ ਆਪਦੇ ਤੋਂ ਥੱਲੇ ਵਾਲੇ ਤਬਕੇ ਦਾ ਖਿਆਲ ਰੱਖੀਏ, ਉਹਨਾਂ ਨੂੰ ਆਪਦੀਆਂ ਖੁਸ਼ੀਆਂ ਦੇ ਵਿੱਚ ਸ਼ਾਮਲ ਕਰੀਏ। ਅਸੀਂ ਆਪਣਾ ਸਟੇਟਸ ਵਿਖਾਉਣ ਵਾਸਤੇ
ਜਾਂ ਸਟੇਟਸ ਨੂੰ ਉੱਪਰ ਕਰਨ ਵਾਸਤੇ ਅਸੀਂ ਬਹੁਤ ਪੈਸਾ ਖਰਚ ਕਰ ਜਾਂਦੇ ਹਾਂ, ਅਸੀਂ ਲੱਖਾਂ ਰੁਪਏ ਖਰਚ ਕਰ ਜਾਂਦੇ ਹਾਂ, ਪਰ ਅਸੀਂ ਆਪਦੇ ਥੱਲੇ ਵਾਲੇ ਤਬਕੇ ਨੂੰ ਜਿਹੜੇ ਸਾਡੀ ਖਿਦਮਤ ਵੀ ਕਰਦੇ ਨੇ ਉਹਨਾਂ ਤੇ ਅਸੀਂ ਚੰਦ ਹਜ਼ਾਰ ਖਰਚ ਨਹੀਂ ਕਰਦੇ। ਸਾਨੂੰ ਚਾਹੀਦਾ ਹੈ ਕਿ ਜਿਵੇਂ ਹੁਣ ਈਦ ਆਉਣ ਵਾਲੀ ਹੈ, ਅਸੀਂ ਆਪਦੀਆਂ ਖੁਸ਼ੀਆਂ ਵਿੱਚ ਉਹਨਾਂ ਨੂੰ ਸ਼ਾਮਲ ਕਰੀਏ ਤਾਂ ਜੀ ਉਹ ਵੀ ਸਾਡੇ ਨਾਲ ਈਦ ਮਨਾਵਣ। ਖੁਸ਼ੀਆਂ ਬੀਤ ਜਵਾਨਾ, ਹਾਸੇ ਉੱਗਣਗੇ, ਬਿਲਕੁਲ ਇੰਝ ਹੀ ਹੁੰਦਾ ਹੈ। ਤੁਸੀਂ ਅੱਜ ਕਿਸੇ ਦੇ ਮੁਖ ਤੇ ਹਾਸੇ ਵੰਡੋ ਤੇ ਯਕੀਨ ਕਰੋ ਕਿ ਤੁਹਾਨੂੰ ਢੇਰ ਸਾਰੀਆਂ ਖੁਸ਼ੀਆਂ ਵਾਪਸ ਆਉਣਗੀਆਂ। ਤੇ ਜਿਵੇਂ ਕਿ ਤੁਸੀਂ ਵੇਖਿਆ ਕਿ ਵੀਡੀਓ 'ਚ ਸਾਡਾ ਨੁਕਸਾਨ ਹੋਇਆ, ਤੇ ਨੁਕਸਾਨ ਭਾਵੇਂ ਵਕਤੀ ਤੌਰ ਤੇ ਤੁਹਾਡਾ ਹੋਵੇ ਜਾਂ ਨਾ ਹੋਵੇ, ਲੇਕਿਨ ਰੱਬ ਅਜਿਹੇ ਕੰਮਾਂ ਤੋਂ ਨਾਰਾਜ਼ ਜ਼ਰੂਰ ਹੁੰਦਾ ਹੈ। ਇਸ ਲਈ ਆਪਣੇ ਰੱਬ ਨੂੰ ਰਾਜ਼ੀ ਰੱਖੋ, ਕਿਉਂ ਜੇ ਜੱਗ ਰਾਜ਼ੀ ਤੇ ਰੱਬ ਰਾਜ਼ੀ। ਇਹਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦੇ ਮਾਤਰਾਂ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜ ਖਿੜ ਹੱਸੋ। ਰੱਬ ਰੱਖਾ।